हर किसी माँ का सुपना हुंदा है कि उसके घर विच पुत्र होण तां जो कि बजुर्ग अवस्था विच ओह पुत्र उन्हां दी देखभाल करन। औलाद की खातर माँ बाप थां थां ठोकरां खांदे ने तां जो उन्हां घर भी औलाद होवे ते ओह भी उन्हां दा सुख लै सकन। पर जो तुहानूं असीं दिखाण जा रहे हां ओह मामला कुछ अलग है। असीं अज पहुंचे हां अमृतसर दे हलका अजनाला दे लागे पिंड जस्टरवाला च, जिस पिंड विच 85 साला माता अपने 2 नेत्रहीन पुत्र जिन्हां दी उम्र 60-65 साल है, माता ही उन्हां दी सेवा कर रही है। माता दा कहना है कि जदों मेरे दोवें पुत्र छोटे सन 5 साल दे अचानक ही उन्हां दी अखां दी रोशनी जानी शुरू हो गई। बहुत इलाज करवाया पर अखां दी रोशनी नहीं आई। घर विच गरीबी बहुत है, घर दा मकान भी किसी संस्था ने बना के दिता है, घर विच कोई भी कमाउण वाला नहीं है। माता दा कहना है कि उसका भी सुपना सी कि पुत्र मेरा सहारा बनणगे, पर मैनू इन्हां दा सहारा बनना पै रिहा। अपना नाम दसो जी। अशोक कुमार जी, पिंड जस्टरवाल। ਅੱਜ ਥਾਣੇਦਾਰ ਜੀ ਤੁਹਾਡੇ ਤਾਈਂ ਪਹੁੰਚੇ ਨੇ ਮਦਦ ਲੈ ਕੇ, ਕੀ ਕਹਿਣਾ ਚਾਹੁੰਦੇ ਹੋ? ਇਹ ਥਾਣੇਦਾਰ ਮਦਦ ਲੈ ਕੇ ਸਾਡੇ ਵਾਸਤੇ ਪਹੁੰਚੇ ਨੇ, ਸਾਨੂੰ ਇਹਨਾਂ ਮਦਦ ਦਿੱਤੀ, ਰਾਸ਼ਨ ਪਾਣੀ ਦਿੱਤਾ। ਭੈਣ ਭਰਾ ਸਮਝ ਕੇ ਇੱਥੇ ਅੰਮ੍ਰਿਤਸਰੋਂ ਆਇਆ। ਅੰਮ੍ਰਿਤਸਰ ਦੀ ਮਾਤਾ ਮੇਰੀ ਨੂੰ ਆਪਣੀ ਮਾਂ ਸਮਝ ਲਿਆ, ਉਹਨੂੰ ਸਮਝ ਕੇ ਇੱਥੇ ਆਇਆ, ਉਹਦੇ ਗੋਡੀ ਹੱਥ ਲਾਇਆ ਥਾਣੇਦਾਰ ਨੇ। ਨਹੀਂ ਤੇ ਹੁਣ ਪੁਲਿਸ ਵਾਲੇ ਤੇ ਗੋਡੀ ਹੱਥ ਕਿਸੇ ਦੇ ਲਾਉਣ, ਅਸੀਂ ਆਪ ਜਿਹੜੇ ਜਿਹੜੇ ਮੁਲਜ਼ਮ ਹੁੰਦੇ ਉਹ ਥਾਣੇਦਾਰਾਂ ਦੇ ਗੋਡੀ ਹੱਥ ਲਾਉਂਦੇ ਆ ਜਾਂ ਪੈਰੀ ਪੈਂਦੇ ਨੇ, ਸਾਨੂੰ ਮਾਫੀ ਦੇ ਦਿਓ। ਪਰ ਇਹ ਲੋਕਾਂ ਦੀ ਮਦਦ ਵਾਸਤੇ ਆਇਆ ਵਾ, ਅੰਨ੍ਹਿਆਂ ਦੀ ਜਾਂ ਮਾਤਾ ਦੀ 80-85 ਸਾਲ ਦੀ ਮਾਤਾ ਦੀ ਮਦਦ ਲੈ ਕੇ ਆਇਆ ਵਾਸਤੇ। ਰਾਸ਼ਨ ਪਾਣੀ ਸਾਨੂੰ ਦਿੱਤਾ, ਸਾਨੂੰ ਇਹਨਾਂ ਨਗਦਨਾਮਾ ਪੈਸਾ ਵੀ ਦਿੱਤਾ, ਹੋਰ ਵੀ ਸਾਨੂੰ ਇਹਨਾਂ ਗਾਂ ਦੀ ਆਸ ਵੀ ਸਾਨੂੰ ਇਹਨਾਂ ਕਹਿ ਦਿੱਤਾ ਥਾਣੇਦਾਰ ਸਾਹਿਬ ਨੇ ਕਿ ਤੁਸੀਂ ਮਹੀਨੇ 10 ਦਿਨ ਨੂੰ ਇਹ ਖਾਓ ਰਾਸ਼ਨ, ਇਹ ਖਾਂਦਿਆਂ ਖਾਂਦਿਆਂ ਤੁਹਾਨੂੰ ਹੋਰ ਵੀ ਪਹੁੰਚ ਜਾਏਗਾ। ਸੋਚੀ ਹੋਇਆ ਕੀ ਸੀ ਤੁਹਾਡੀ ਨਜ਼ਰ ਕਿਉਂ ਚਲੀ ਗਈ ਸੀ, ਕੀ ਹੋਇਆ ਸੀ ਤੁਹਾਡੇ ਨਾਲ? ਸਾਡੀ ਨਜ਼ਰ ਚਲੇ ਗਈ ਇਸੇ ਤਰ੍ਹਾਂ ਹੀ, ਪਟਾਕਾ ਮੈਂ ਚਲਾ ਬਿਠਾ ਇੱਕ, ਉਹਦਾ ਬਰੂਦ ਅੱਖ ਚੜ ਗਿਆ, ਨਿਗਾਹ ਘਟ ਗਈ ਤੇ ਉਹ ਸਾਡੇ ਕੋਲ ਇਲਾਜ ਨਹੀਂ ਹੋਇਆ। ਉਦੋਂ ਕੰਮ ਕਿਹੜੇ ਹੁੰਦੇ ਸੀਗੇ, ਕੰਮ ਕੋਈ ਨਹੀਂ ਸੀ ਹੁੰਦਾ। ਕੋਈ ਕਿੰਨੇ ਜੀ ਨੇ ਪਰਿਵਾਰ ਦੇ ਵਿੱਚ ਤੁਹਾਡੇ? ਸਾਡੇ ਪਰਿਵਾਰ ਦੇ ਵਿੱਚ 6 ਜੀ ਆ ਜੀ। 6 ਜੀਆਂ ਦੇ ਵਿੱਚੋਂ ਸਾਨੂੰ ਕਿਸੇ ਨੇ ਆਸਰਾ ਕਿ ਮਦਦ ਸਾਡਾ ਇਲਾਜ ਕੇ ਸੋਚਿਆ ਨਹੀਂ। ਹੁਣ ਕੌਣ ਆ ਪਰਿਵਾਰ ਦੇ ਵਿੱਚ? ਹੁਣ ਕੌਣ ਹੈ? ਅਸ਼ੋਕ ਕੁਮਾਰ, ਵਿਜੇ ਕੁਮਾਰ ਤੇ ਮੇਰੀ ਮਾਤਾ ਝਾਈ। ਮਾਤਾ ਦੀ ਉਮਰ ਕਿੰਨੀ ਹੈ? ਮਾਤਾ ਦੀ ਉਮਰ ਹੈਗੀ 85 ਸਾਲ। ਜਿੱਥੇ ਮਾਤਾ ਤੁਹਾਡੀ ਸਹਾਰਾ ਬਣੀ ਹੈ, ਜੇ ਤੁਹਾਡੀ ਨਜ਼ਰ ਸਹੀ ਹੁੰਦੀ ਤਾਂ ਤੁਸੀਂ ਮਾਤਾ ਦਾ ਸਹਾਰਾ ਬਣਨਾ ਸੀ, ਕੀ ਕਹੋਗੇ ਇਸ ਤੇ? ਅਸੀਂ ਜੇ ਤੇ ਸਾਡੀ ਨਜ਼ਰ ਸਹੀ ਹੁੰਦੀ ਅਸੀਂ ਮਾਤਾ ਦੀ ਸੇਵਾ ਕਰਨੀ ਸੀ, ਸਾਡੇ ਬੱਚਿਆਂ ਵੀ ਕਰਨੀ ਸੀ, ਸਾਡੀ ਨੂੰਹਾਂ ਵਹੁਟੀਆਂ ਵੀ ਕਰਨੀ ਸੀ। ਅੱਜ ਤੇ ਮਾਤਾ 85 ਸਾਲ ਦੀ ਮਾਤਾ ਸਾਨੂੰ ਬਿਸਤਰਾ ਵਿਛਾ ਕੇ ਦਿੰਦੀ, ਸਾਡੀ ਰੋਟੀ ਪਕਾ ਕੇ ਦਿੰਦੀ, ਸਾਡੀ ਸੇਵਾ ਕਰਦੀ ਹੈ, ਸਾਨੂੰ ਪਾਣੀ ਸਰਾਣੇ ਰੱਖ ਕੇ ਦਿੰਦੀ ਆ। ਸਾਡੇ ਕਰਮਾਂ ਦੇ ਵਿੱਚ ਮਾਤਾ ਦੀ ਸੇਵਾ ਹੀ ਪਤਾ ਨਹੀਂ ਹੈਗੀ ਨਹੀਂ ਕੀ ਚੱਕਰ ਕੀ ਨਹੀਂ। ਜੇ ਥਾਣੇਦਾਰ ਸਾਹਿਬ ਅੱਜ ਮਦਦ ਵਾਸਤੇ ਨਾਮ ਦੇਦਾ ਕਿਸ ਤਰ੍ਹਾਂ? ਜੇ ਅੱਜ ਥਾਣੇਦਾਰ ਸਾਹਿਬ ਸਾਡੀ ਖਬਰ ਸੁਣ ਕੇ ਨਾ ਅੰਮ੍ਰਿਤਸਰ ਆਉਂਦਾ ਤੇ ਫਿਰ ਅੱਜ ਤੇ ਬਹੁਤ ਮੁਸ਼ਕਿਲ ਸੀ। ਅੱਜ ਤੇ ਕੁਝ ਖਾਣ ਨੂੰ ਵੀ ਨਹੀਂ ਸੀ ਹੈਗਾ, ਨਾ ਕੋਈ ਪਕਾਉਣ ਨੂੰ ਹੈਗਾ, ਨਾ ਕੁਛ ਸਾਧਨ ਸੀ। ਉਹ ਮਹਾਰਾਜ ਵੇਖੋ ਇਹਨੇ ਥਾਣੇਦਾਰ ਨੂੰ, ਮਹਾਰਾਜ ਦੇ ਵਿੱਚ ਆਇਆ, ਇਹਨੇ ਸਾਡੇ ਘਰ ਪੈਰ ਪਾਇਆ, ਸਾਨੂੰ ਰਾਸ਼ਨ ਦਿੱਤਾ, ਖੁੱਲੇ ਪੈਸੇ ਦਿੱਤੇ ਕਿ ਚਲੋ ਮਦਦ ਦਿੱਤੀ ਤੇ ਅਸੀਂ ਉਹ ਅੱਜ ਖਾਵਾਂਗੇ। ਅਸੀਂ ਨਾਲੇ ਦੁਆਵਾਂ ਕਰਾਂਗੇ ਤੇ ਨਾਲੇ ਅਸੀਂ ਇਹਦੇ ਗੁਣ ਗਾਵਾਂਗੇ ਤੇ ਫਿਰ ਵੀ ਮਿਹਰਬਾਨੀ। कई बार ਤਾਂ ਸਾਨੂੰ ਘਰ ਵਿੱਚ ਭੁੱਖੇ ਹੀ ਸੌਣਾ ਪੈਂਦਾ ਹੈ, ਨਾ ਘਰ ਵਿੱਚ ਰੋਟੀ ਹੁੰਦੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਦਲਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਨੇ ਅਕਸਰ ਹੀ ਲੋਕਾਂ ਦੀ ਸੇਵਾ ਕਰਦੇ ਨਜ਼ਰ ਆਉਂਦੇ ਨੇ। ਹੁਣ ਤੱਕ ਕਾਫੀ ਲੋੜਵੰਦ ਕੁੜੀਆਂ ਦੇ ਵਿਆਹ ਵੀ ਕਰਵਾ ਚੁੱਕੇ ਨੇ ਅਤੇ ਦਲਜੀਤ ਸਿੰਘ ਅੰਮ੍ਰਿਤਸਰ ਵਿੱਚ ਨੇ, ਪਿੰਡ ਜਸਟਰਵਾਲ ਜੋ ਕਿ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰੀ ਤੇ ਹੈ। ਉੱਥੇ ਪਿੰਡ ਜਾ ਕੇ ਉਸ ਬਜ਼ੁਰਗ ਮਾਂ ਦਾ ਪੁੱਤਰ ਬਣ ਕੇ ਅਤੇ ਉਹਨਾਂ 2 ਭਰਾ ਜੋ ਕਿ ਨੇਤਰਹੀਣ ਨੇ, ਉਹਨਾਂ ਦਾ ਭਰਾ ਬਣ ਕੇ ਪਰਿਵਾਰ ਲਈ ਰਾਸ਼ਨ ਅਤੇ ਕੁਝ ਨਕਦੀ ਦੀ ਮਦਦ ਕੀਤੀ। ਮਾਤਾ ਦਾ ਕਹਿਣਾ ਹੈ ਕਿ ਦਲਜੀਤ ਸਿੰਘ ਉਹਨਾਂ ਲਈ ਰੱਬ ਬਣ ਕੇ ਆਏ। ਉਹਨਾਂ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਅਜਿਹੇ ਪੁਲਿਸ ਅਫਸਰ ਨੇ ਜੋ ਕਿ ਲੋਕਾਂ ਦੀ ਸੇਵਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਹਰ ਪੰਜਾਬ ਪੁਲਿਸ ਦੇ ਉਸ ਮੁਲਾਜ਼ਮ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਦਲਜੀਤ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੂੰ ਅਗਰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਵੀ ਹੋਵੇਗੀ ਉਹ ਪੂਰੀ ਕਰਨਗੇ। ਹਾਂਜੀ ਵੀਰ ਜੀ, ਤੁਸੀਂ ਅੱਜ ਪਿੰਡ ਪਹੁੰਚੇ ਹੋ ਅਜਨਾਲੇ ਦੇ ਪਿੰਡ, ਕਿਸ ਤਰ੍ਹਾਂ ਪਤਾ ਚੱਲਿਆ ਸੀ ਇਸ ਪਰਿਵਾਰ ਬਾਰੇ? ਮੈਂ ਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀਗੀ, ਇੱਕ 85 ਸਾਲ ਦੀ ਬਜ਼ੁਰਗ ਮਾਤਾ ਜਿਹੜੀ ਆਪਣੇ 2 ਬੇਟਿਆਂ ਜਿਹੜੇ ਕਿ ਨੇਤਰਹੀਣ ਸੀਗੇ,
ਉਹਨਾਂ ਵਾਸਤੇ ਮੱਦੀ ਗੁਹਾਰ ਲਗਾ ਰਹੀ ਸੀਗੀ। ਸੋ ਅਸੀਂ ਅੱਜ ਜਸਤਰਵਾਲ ਪਿੰਡ ਵਿੱਚ ਅਜਨਾਲੇ ਦੇ ਕੋਲ ਆਏ ਹਾਂ ਅਤੇ ਉੱਥੇ ਆ ਕੇ ਜੋ ਹਾਲਾਤ ਵੇਖੇ ਬਹੁਤ ਹੀ ਬੱਤਰ ਨੇ। ਇਹਨਾਂ ਦੇ ਘਰ ਦੇ ਵਿੱਚ ਅੰਦਰ ਐਂਟਰ ਕਰਨ ਲੱਗਿਆ ਵੇਖੋ ਸੱਜੇ ਪਾਸੇ ਮਤਲਬ ਕਿ ਬਾਥਰੂਮ ਜਿਹੜਾ ਲੈਟਰਿਨ ਬਾਥਰੂਮ ਹੈ ਉਹ ਬਹੁਤ ਕੱਚਾ ਵਾ, ਚੌਂਕਾ ਵੀ ਕੱਚਾ ਵਾ, ਚੁੱਲ੍ਹਾ ਕੱਚਾ ਬਣਿਆ ਹੋਇਆ। ਉਹ ਮਾਤਾ ਜਿਹੜੀ ਬਾਹਰੋਂ ਬਾਲਣ ਚੁੱਕ ਕੇ ਲਿਆਉਂਦੀ ਆ ਉਹਦੇ ਨਾਲ ਹੀ ਕਿਤੇ ਕਦੇ ਚਾਹ ਬਣਾਉਂਦੀ ਆ। ਬਾਕੀ ਇਹਨਾਂ ਕੋਲ ਇੰਨਾ ਖਾਣ ਪੀਣ ਦਾ ਰਾਸ਼ਨ ਵੀ ਨਹੀਂ ਹੁੰਦਾ, ਕਦੀ ਕੋਈ ਦੇ ਜਾਂਦਾ ਕਦੀ ਕੋਈ ਦੇ ਜਾਂਦਾ। ਕਦੀ ਕਿਤਾਈ ਜਿਹੜੇ ਮਾਤਾ ਵੀ ਹੁਣ 80-85 ਸਾਲ ਦੀ ਉਮਰ ਹੈ, ਉਹ ਜਿੰਨੀ ਕੁ ਉਹਦੇ ਕੋਲ ਹਿੰਮਤ ਹੁੰਦੀ ਆ ਉਹਨਾਂ ਕੋਲ ਉਹਦਾ ਖਵਾ ਪਕਾ ਕੇ ਉਹ ਖਵਾ ਦਿੰਦੀ ਆ। ਅਤੇ ਇਹਨਾਂ ਦੀ ਉਮਰ ਇਹਨਾਂ ਦੀ 60-65 ਸਾਲ ਦਾ ਉਮਰ ਹੈਗੀ ਆ। ਅਤੇ ਇੱਕ ਜਿਹੜਾ ਛੋਟਾ ਭਾਈ ਵਿਜੇ ਕੁਮਾਰ ਹੈ ਉਹਦੀ ਅੱਖਾਂ ਦੇ ਨਾਲ ਉਹਦੀ ਲੱਤ 'ਤੇ ਵੀ ਸੱਟ ਲੱਗੀ ਹੋਣ ਕਰਕੇ, ਇਲਾਜ ਨਾ ਹੋਣ ਕਰਕੇ ਉਹ ਜਿਹੜੀ ਲੱਤ ਜਿੱਥੇ ਜੋੜ ਪੈ ਗਿਆ ਉੱਥੇ ਦੇ ਉੱਥੇ ਹੀ ਆ। ਉਹ ਵੀ ਵਿਚਾਰਾ ਆਪਣਾ ਜਿਹੜਾ ਲੰਘਾ ਕੇ ਤੁਰਦਾ ਹੈਗਾ। ਤੋ ਇਸ ਪਰਿਵਾਰ ਦੀ ਜਿਹੜੀ ਉਹ ਅੱਗੇ ਆ ਕੇ ਦਾਨੀ ਸੰਸਥਾਵਾਂ ਜਿਹੜੀਆਂ ਵਾ ਜਾਂ ਜਿਹੜੇ ਦਾਨੀ ਸੱਜਣ ਨੇ ਉਸ ਪਰਿਵਾਰ ਦੀ ਵੱਧ ਤੋਂ ਵੱਧ ਅੱਗੇ ਆ ਕੇ ਮਦਦ ਕਰਨ। ਜੋ ਵੀਡੀਓ 'ਚ ਦੇਖਿਆ ਸੀ ਤੁਸੀਂ ਹਾਲਾਤ ਕਿਸ ਤਰ੍ਹਾਂ ਦੇ ਸੀ ਤੇ ਹੁਣ ਹਾਲਾਤ ਵੀਡੀਓ ਵਾਲੇ ਹਾਲਾਤ ਜਿਹੜੇ ਸੀਗੇ ਉਹ ਵੀਡੀਓ ਵਿੱਚ ਕੁਝ ਹੋਰ ਹੈ, ਜਿਹੜੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ। ਜਿਹੜਾ ਰਿਐਲਿਟੀ ਵਿੱਚ ਜੋ ਅਸੀਂ ਦੇਖਿਆ ਨਾ ਇਹ ਉਹਦੇ ਤੋਂ ਵੀ ਕਿਤੇ ਬਦਤਰ ਸੀਗੇ। ਬਹੁਤ ਹੀ ਬੁਰੇ ਹਾਲਾਤ ਸੀਗੇ ਜਿਨ੍ਹਾਂ ਹਾਲਾਤਾਂ ਨੂੰ ਅੱਜ ਅਸੀਂ ਦੇਖ ਕੇ ਬਿਆਨ ਨਹੀਂ ਕਰ ਸਕਦੇ ਕਿ ਜੋ ਇਸ ਘਰ ਦੇ ਹਾਲਾਤ ਇੰਨੇ ਬੁਰੇ ਵੀ ਹੋ ਸਕਦੇ ਆ। ਉਹ ਮਨ ਵਿੱਚ ਆ ਕੇ ਇਸ ਪਰਮਾਤਮਾ ਦੇ ਪ੍ਰਤੀ ਰੋਸਾ ਵੀ ਹੋਇਆ, ਉਹਨਾਂ ਗਿਲਾ ਵੀ ਹੋਇਆ ਕਿ ਹੇ ਪਰਮਾਤਮਾ, ਜੇ ਅੱਜ ਉਹ ਬਜ਼ੁਰਗ ਮਾਤਾ ਸੀਗੀ ਜਿਹਨੂੰ ਕਿ ਜਿਹੜੇ ਬੱਚਿਆਂ ਨੇ ਉਹਨੂੰ ਸਹਾਰਾ ਦੇਣਾ ਸੀ ਬਜ਼ੁਰਗ ਅਵਸਥਾ ਦੇ ਵਿੱਚ, ਅਤੇ ਅੱਜ ਉਹ 85 ਸਾਲ ਦੀ ਮਾਤਾ ਜਿਹੜੀ ਆ ਉਹ ਆਪਣੇ 65 ਸਾਲ ਦੇ ਬੱਚਿਆਂ ਨੂੰ ਉਹ ਸਹਾਰਾ ਬਣੀ ਹੋਈ ਆ। ਚਲੋ ਅੱਜ ਉਮਰ ਦੇ ਤਕਾਜ਼ੇ ਦੇ ਮੁਤਾਬਕ 80-85 ਸਾਲ ਏਜ ਹੈ, ਦੁੱਖਾਂ ਨੇ ਵੀ ਘੇਰਾ ਪਾਉਣਾ ਸ਼ੁਰੂ ਕਰਤਾ ਮਾਤਾ ਨੂੰ। ਮਾਤਾ ਦੀ ਉਮਰ ਵੀ ਵੱਧਦੀ ਜਾ ਰਹੀ ਹੈ, ਪਰ ਆਉਣ ਵਾਲਾ ਟਾਈਮ ਇਹਨਾਂ ਵਾਸਤੇ ਇਹਨਾਂ ਦੀ ਪਾਲਣ ਪੋਸ਼ਣ ਇਹਨਾਂ ਬੱਚਿਆਂ ਦਾ ਕਿੱਦਾਂ ਕਰੇ। ਤੁਸੀਂ ਵੀ ਭਾਜੀ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਹੇ ਹੋ, ਕਿੱਥੇ ਡਿਊਟੀ ਦੇ ਰਹੇ ਹੋ ਅਤੇ ਕਿਵੇਂ ਟਾਈਮ ਦੇ ਪਾਉਂਦੇ ਹੋ ਇਹਨਾਂ ਸਮੇਂ? ਮੈਂ ਜੀ ਅੰਮ੍ਰਿਤਸਰ ਸਿਟੀ ਵਿੱਚ ਮੈਂ ਡਿਊਟੀ ਕਰ ਰਿਹਾ ਅਤੇ ਡਿਊਟੀ ਦੇ ਨਾਲ ਜਿਹੜੀ ਜਦੋਂ ਕੋਈ ਟਾਈਮ ਹੁੰਦਾ ਵਾ, ਹੁਣ ਮੈਂ ਸਵੇਰੇ ਡਿਊਟੀ ਦੇ ਕੇ ਅਤੇ ਮੈਂ 2-3 ਘੰਟੇ ਮੈਨੂੰ ਮਿਲ ਗਏ ਸੀਗੇ ਅਤੇ ਮੈਂ ਕਿਹਾ ਚੱਲ ਮੈਂ ਇਹਨਾਂ ਦੀ ਸਾਰ ਲਵਾਂ। ਮੇਰੇ ਕੋਲ ਵੀਡੀਓ ਤਾਂ 2-4 ਦਿਨ ਪਹਿਲਾਂ ਆਈ ਸੀਗੀ, ਲੇਕਿਨ ਫਿਰ ਵੀ ਮੇਰੇ ਕੋਲ ਆ ਨਹੀਂ ਹੋਇਆ ਅਤੇ ਫਿਰ ਵੀ ਅੱਜ ਡਿਊਟੀ ਤੋਂ ਥੋੜ੍ਹਾ ਜਿਹਾ ਟਾਈਮ ਮਿਲ ਗਿਆ ਸੀ। ਮੈਂ ਇਹਨੂੰ ਪਰਿਵਾਰ ਦੀ ਜਿਹੜੀ ਉਹ ਸਾਰ ਲੈਣ ਵਾਸਤੇ। ਕੀ ਭਰੋਸਾ ਦਿੱਤਾ ਅੱਜ ਇਸ ਪਰਿਵਾਰ ਨੂੰ ਅਸੀਂ ਜੀ ਜਿਹੜੀ ਕੋਈ ਥੋੜ੍ਹਾ ਜਿਹਾ ਰਾਸ਼ਨ ਘਰ ਦਾ ਪਕਾਉਣ ਵਾਸਤੇ ਔਰ ਕੁਛ ਜਿਹੜੇ ਸੀ ਮਾਇਆ ਦਿੱਤੀ ਹੈ, ਔਰ ਅਸੀਂ ਅੱਗੇ ਭਰੋਸਾ ਦਿੱਤਾ ਵੀ ਅੱਗੇ ਤੁਹਾਨੂੰ ਜਦੋਂ ਵੀ ਕਦੇ ਜ਼ਰੂਰਤ ਪੈਂਦੀ ਆ ਅਤੇ ਅਸੀਂ ਉਦੋਂ ਹਾਜ਼ਰ ਹੋਵਾਂਗੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ TV, ਆਸਟ੍ਰੇਲੀਆ।